व्यूअर्स वेलकम बैक टू प्रोग्राम। सो व्यूअर्स आने वाले सैक्शन में आप गलबात करन जा रहे हैं कि इंग्लिश ट्रिब्यून की एक खबर अनुसार 7 सितंबर 1915 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਸ਼ਹਿਰ ਵਿੱਚੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ। ਇਸ ਦਾ ਮਤਲਬ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਪਵਿੱਤਰ ਸ਼ਹਿਰ ਐਲਾਨਣਾ। ਸੋ ਇਹ ਜਿਹੜਾ ਸਟੇਟਸ ਹੈ ਅਖੌਤੀ ਆਜ਼ਾਦ ਭਾਰਤ ਵਿੱਚੋਂ ਕਦੋਂ ਬਦਲਿਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੁਬਾਰਾ ਇਹ ਮੰਗ 1982 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਰੱਖੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਛ ਦਿਨ ਜਿਹੜੇ ਨੇ ਉਹ ਉਹਨਾਂ ਦਾ ਇਤਿਹਾਸ ਦੇ ਵਿੱਚ ਆਪਣਾ ਅਹਿਮ ਯੋਗਦਾਨ ਹੁੰਦਾ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 6 ਅਗਸਤ 1978 ਦੀ ਰੈਫਰੈਂਸ ਮੇਰੇ ਸਾਹਮਣੇ ਗੁਜ਼ਰੀ ਹੈ, ਕਿਉਂਕਿ 6 ਅਗਸਤ ਦਾ ਦਿਨ ਹੈ ਕਿ ਇਸ ਦਿਨ ਗੁਰਦੁਆਰਾ ਅਕਾਲਗੜ੍ਹ ਸੈਕਟਰ 35 ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਯੂਥ ਜਥੇਬੰਦੀਆਂ ਔਰ ਨੌਜਵਾਨ ਇਕੱਠੇ ਹੋਏ ਔਰ ਉਹਨਾਂ ਨੇ ਦਲ ਖਾਲਸਾ ਜਥੇਬੰਦੀ ਜਿਹੜੀ ਹੈ ਉਹ ਹੋਂਦ 'ਚ ਲਿਆਂਦੀ। ਕਿਉਂਕਿ ਯਾਦ ਰਹੇ ਕਿ 13 ਅਪ੍ਰੈਲ 1978 ਨੂੰ ਆਲਰੇਡੀ ਜਿਹੜਾ ਹੈ ਉਹ ਸਾਕਾ ਅੰਮ੍ਰਿਤਸਰ ਵਾਪਰ ਚੁੱਕਾ ਸੀ, ਜਿਹਦੇ 'ਚ 13 ਸਿੰਘ ਸ਼ਹੀਦ, ਕਈ ਦਰਜਨ ਜ਼ਖਮੀ ਔਰ ਬਾਦਲ ਦੀ ਸਰਕਾਰ ਸੀ ਔਰ ਨਰਕਧਾਰੀ ਗੁਰਬਚਨੇ ਨੂੰ ਸੇਫਲੀ ਦਿੱਲੀ ਪਹੁੰਚਾ ਦਿੱਤਾ ਗਿਆ ਸੀ। ਔਰ ਇਹ ਸਾਰੇ ਤੋਂ ਬਾਅਦ ਫਿਰ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਸਾਧੂ ਸਿੰਘ ਭੌਰਾ ਜਥੇਦਾਰ ਉਹਨਾਂ ਦੇ ਦਸਤਖਤਾਂ ਥੱਲੇ, ਹਾਲਾਂ ਜਿਵੇਂ ਹੁਣ ਇਹ ਸ਼ੁਰੂ ਕਰ ਲਿਆ ਇਹਨਾਂ ਨੇ ਹੁਕਮਨਾਮਿਆਂ ਦਾ, ਉਦੋਂ ਇਵੇਂ ਸੀ ਕਿ ਇੱਕ ਕਮੇਟੀ ਬਣਾਈ ਗਈ ਸੀ ਕਿ ਵੀ ਇਹਦੇ 'ਤੇ ਕੀ ਕੀਤਾ ਜਾਏ, ਜਿਹਦੇ 'ਚ ਸਰ ਕਪੂਰ ਸਿੰਘ ਔਰ ਦੂਸਰੇ ਸਕਾਲਰ ਸੀ। ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਜਿਹੜਾ ਹੁਕਮਨਾਮਾ ਬਣਾਇਆ ਗਿਆ ਉਹੀ ਸਾਧੂ ਸਿੰਘ ਭੌਰਾ ਔਰਾਂ ਦੇ ਦਸਤਖਤਾਂ ਥੱਲੇ ਜਾਰੀ ਕੀਤਾ ਗਿਆ ਸੀ। ਇਹਦੇ 'ਚ ਕਿਹਾ ਗਿਆ ਸੀ ਕਿ ਵੀ ਇਹ ਨਿਰੰਕਾਰੀ ਸਿੱਖ ਨਹੀਂ ਨੇ ਔਰ ਇਹਨਾਂ ਦੇ ਪਸਾਰ ਵਧਰ ਫੁਰਨ ਨੂੰ ਹਰ ਤਰੀਕੇ ਦੇ ਨਾਲ ਰੋਕਿਆ ਜਾਏ ਔਰ ਰੋਕਿਆ ਵੀ ਗਿਆ। ਫਿਰ ਉਹ ਸਾਰੇ ਦਾ ਇੱਕ ਵੱਖਰਾ ਇਤਿਹਾਸ ਹੈ। ਸੋ ਇਸ ਪਸ ਮੰਜ਼ਰ ਦੇ ਵਿੱਚ, ਇਸ ਬੈਕਗਰਾਊਂਡ ਦੇ ਵਿੱਚ ਹੀ ਦਲ ਖਾਲਸਾ, ਜਿਸ ਦੀ ਰੂਹੇ ਰਵਾਂ ਜਾਂ ਮੂਵਿੰਗ ਸਪਿਰਿਟ ਸਰ ਕਪੂਰ ਸਿੰਘ ਜਿਨ੍ਹਾਂ ਨੇ ਨਾਮ ਵੀ ਸੁਜੈਸਟ ਕੀਤਾ ਇਸ ਨੂੰ, ਔਰ ਇਸ ਇਕੱਠ ਦੇ ਵਿੱਚ ਪ੍ਰੋਮੀਨੈਂਟਲੀ ਸਰ ਕਪੂਰ ਸਿੰਘ, ਹਰਸਿਮਰਨ ਸਿੰਘ, ਹਰਜਿੰਦਰ ਸਿੰਘ ਦਲਗੀਰ, ਜਸਵੰਤ ਸਿੰਘ, ਮਨਮੋਹਨ ਸਿੰਘ, ਸਤਨਾਮ ਸਿੰਘ, ਪੌਂਟਾ ਸਾਹਿਬ, ਸਤਨਾਮ ਸਿੰਘ ਚੰਡੀਗੜ੍ਹ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਨਾਗਰੀ, ਹਰਿੰਦਰ ਸਿੰਘ ਮੋਹਾਲੀ ਔਰ ਮਹਿੰਦਰ ਸਿੰਘ ਆਫ ਦਿੱਲੀ, ਇਹ ਸ਼ਾਮਲ ਸਨ। ਸੋ ਅਸੀਂ ਐਕਨੋਲਜ ਵੀ ਕਰਦੇ ਹਾਂ ਕਿ ਉਸ ਤੋਂ ਬਾਅਦ ਬੇਸ਼ੱਕ ਜਿਹੜੇ ਇਹਨਾਂ ਫਾਊਂਡਰਸ ਦੇ ਵਿੱਚੋਂ ਸਨ ਉਹਨਾਂ ਦੇ ਆਪਸੀ ਮਤਭੇਦ ਵੀ ਹੋਏ ਹੋਣਗੇ, ਕੌਣ ਕਿੱਧਰ ਗਿਆ। ਅਲਟੀਮੇਟਲੀ ਭਾਈ ਗਜਿੰਦਰ ਸਿੰਘ ਉਹਨਾਂ ਨੇ ਇਹ ਸਾਰੇ ਪੀਰੀਅਡ 'ਚ ਜਿਵੇਂ ਇਹ ਸਾਰੇ ਥਾਟ ਨੂੰ ਅੱਗੇ ਤੋਰਿਆ, ਪਰ ਇਹ ਕ੍ਰੈਡਿਟ ਜਾਂਦਾ ਦਲ ਖਾਲਸਾ ਨੂੰ ਕਿ ਉਸ ਦੀ ਸੋਚ ਪਹਿਲੇ ਦਿਨ ਤੋਂ ਨਿਖਰੀ ਸੀ। ਖਾਲਿਸਤਾਨ ਦੀ ਗੱਲ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਮੰਗ ਵੀ ਖਾਲਿਸਤਾਨ ਦੀ ਸੀ। ਔਰ ਉਸ ਪੀਰੀਅਡ ਦੇ ਵਿੱਚ ਭਾਵੇਂ ਜਿਹੜਾ ਧਰਮ ਯੁੱਧ ਮੋਰਚਾ 1982 ਸ਼ੁਰੂ ਹੁੰਦਾ ਹੈ, ਜਿਹੜਾ ਇਨੀਸ਼ੀਅਲੀ ਕਰਪੂਰੀ ਮੋਰਚਾ ਅਕਾਲੀਆਂ ਨੇ ਸ਼ੁਰੂ ਕੀਤਾ, ਫਿਰ ਜਦੋਂ ਬਾਬਾ ਠਾਰਾ ਸਿੰਘ ਔਰ ਭਾਈ ਅਮਰੀਕ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਸੰਤ ਪਿੰਡਾਂ ਵਾਲੇ ਜਿਹੜੇ ਨੇ ਆ ਕੇ ਅਰਦਾਸ ਸੋਧ ਕੇ ਪਹਿਲਾ ਜਥਾ ਤੋੜ ਦਿੰਦੇ ਨੇ। ਔਰ ਇਹ ਦਿਨ ਵੀ ਅੱਜ ਦਾ ਹੀ ਬਣਦਾ 6 ਅਗਸਤ 1983 ਦਾ, ਜਿਸ ਦਿਨ ਭਾਈ ਅਮਰੀਕ ਸਿੰਘ ਔਰ ਬਾਬਾ ਠਾਰਾ ਸਿੰਘ ਨੂੰ ਰਿਲੀਜ਼ ਕੀਤਾ ਜਾਂਦਾ। ਪਰ ਉਦੋਂ ਤੱਕ ਆਲਰੇਡੀ ਕੁਛ ਦੇਰ ਬਾਅਦ ਉਸ ਮੋਰਚੇ ਨਾਲ ਕਰਪੂਰੀ ਮੋਰਚੇ ਨੂੰ ਵੀ ਰਲਾ ਕੇ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਂਦਾ। ਔਰ ਧਰਮ ਯੁੱਧ ਮੋਰਚੇ ਦੀ ਬੇਸ਼ੱਕ ਮੁੱਖ ਮੰਗ ਪਹਿਲਾਂ ਤਾਂ ਉਸ ਦੀਆਂ 42 ਮੰਗਾਂ ਸੀ, ਫਿਰ ਉਹ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਸੈਂਟਰਡ ਹੋਈ। ਪਰ ਜਿਹੜੀਆਂ ਇਨੀਸ਼ੀਅਲ ਮੰਗਾਂ ਸੀ ਉਹਨਾਂ ਦੇ ਵਿੱਚ ਇੱਕ ਮੰਗ ਇਹ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ। ਔਰ ਪਵਿੱਤਰ ਸ਼ਹਿਰ ਦੇ ਦਰਜੇ 'ਚ ਇਹ ਮੰਗ ਸੀ ਕਿ ਹੁਣ ਦੋ ਅੰਮ੍ਰਿਤਸਰ ਜਾਂ ਜਿਹੜੇ ਪੁਰਾਣੇ ਜਿੰਨੇ ਸ਼ਹਿਰ ਨੇ ਤੁਸੀਂ ਦੇਖੋਗੇ, ਇੱਕ ਸ਼ਹਿਰ ਹੈ ਜਿਹਨੂੰ ਵਾਲਡ ਸਿਟੀ ਕਹਿੰਦੇ ਨੇ, ਕਿਉਂਕਿ ਪੁਰਾਣੇ ਵੇਲਿਆਂ 'ਚ ਜਿਹੜੇ ਸ਼ਹਿਰ ਬਣਦੇ ਸੀ ਫਿਰ ਉਹਨਾਂ ਦੀ ਹਿਫਾਜ਼ਤ ਦੇ ਲਈ ਸ਼ਹਿਰ ਦੇ ਆਲੇ ਦੁਆਲੇ ਬਹੁਤ ਉੱਚੀ ਕੰਧ ਬਣਾਈ ਜਾਂਦੀ ਸੀ। ਕੰਧ ਦੇ ਉੱਤੇ ਉਹਦੀ ਸੇਫਟੀ ਦੇ ਲਈ ਜਾਂ ਦੂਸਰੇ ਰੌਸ਼ਨੀ ਵੀ ਹੁੰਦੀ ਸੀ ਔਰ ਜਿਹੜੇ ਸ਼ੂਟਰ ਟਾਈਪ ਜਾਂ ਦੂਜੇ ਉਹਦੀ ਸੁਰੱਖਿਆ ਲਈ ਵੀ ਗੇਟ ਅੰਦਰੋਂ ਬੰਦ ਕਰਦੇ, ਸ਼ਹਿਰ ਦਾ ਦਰਵਾਜ਼ਾ ਬੰਦ ਹੋ ਜਾਂਦਾ ਸੀ ਤਾਂ ਕਿ ਕੋਈ ਕਬਜ਼ਾ ਨਾ, ਉਹਨੂੰ ਵਾਲਡ ਸਿਟੀ ਕਹੇ। ਇਸੇ ਤਰ੍ਹਾਂ ਹੁਣ ਤਾਂ ਜਿਹੜਾ ਅੰਮ੍ਰਿਤਸਰ ਹੈ ਮੀਲਾਂ ਤੱਕ ਫੈਲਿਆ ਹੋਇਆ, ਜਾਂ ਲਾਹੌਰ ਦੀ ਵੀ ਵਾਲਡ ਸਿਟੀ ਹੈ। ਅੱਜ ਵੀ ਕਹਿਣਗੇ ਜੀ ਲਾਹੌਰੀ ਹੈ, ਪਰ ਅੱਜ ਵੀ ਜਿਹੜਾ
ਭਾਟੀ ਦਰਵਾਜ਼ਾ ਤੇ ਦੂਜਾ ਜਿਹੜਾ ਅੰਦਰੂਨ ਸ਼ਹਿਰ, ਪਾਕਿਸਤਾਨ 'ਚ ਇਹ ਟਰਮ ਯੂਜ਼ ਹੋਏਗੀ ਅੰਦਰੂਨ ਸ਼ਹਿਰ, ਕਿਉਂਕਿ ਬਾਹਰ ਤਾਂ ਵਿਕਾਸ ਹੋ ਕੇ ਦੂਰ ਦੂਰ ਤੱਕ ਜਾਂਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੀ ਵੀ, ਅੰਮ੍ਰਿਤਸਰ ਇੱਕ ਵਾਲਡ ਸਿਟੀ ਹੈ, ਭਾਵੇਂ ਉਹ ਅੱਜ ਕੰਧਾਂ ਮੌਜੂਦ ਨਹੀਂ ਨੇ, ਪਰ ਉਹ ਜਿਹੜੀਆਂ ਉਸ ਟਾਈਪ ਉਸ ਪੀਰੀਅਡ 'ਚ ਅੰਦਰੂਨ ਸ਼ਹਿਰ ਸੀ। ਸੋ ਮੰਗ ਇਹੀ ਹੋਈ ਕਿ ਵਾਲਡ ਸਿਟੀ ਜਿਹੜੀ ਹੈ ਉਸ ਦੇ ਵਿੱਚ ਜਿਹੜਾ ਹੈ ਉਹ ਸਿਗਰਟ ਔਰ ਸ਼ਰਾਬ ਔਰ ਈਵਨ ਕਈਆਂ ਨੇ ਕਿਹਾ ਜੀ ਜੇ ਪਹਿਲਾਂ ਤਾਂ ਸਿਗਰਟ ਤੰਬਾਕੂਨੋਸ਼ੀ ਤੇ ਪਾਬੰਦੀ ਜੀ, ਸ਼ਰਾਬ, ਫਿਰ ਮਾਸ ਦਾ ਵੀ ਆ, ਉਹਨਾਂ ਨੇ ਕਿਹਾ ਜੀ ਠੀਕ ਹੈ ਇਹ ਵੀ ਸ਼ਾਮਲ ਕਰ ਲਓ। ਲੇਕਿਨ ਇਸ ਦਾ ਵੀ ਵਿਰੋਧ ਜਿਹੜਾ ਜਿਵੇਂ ਹਿੰਦੂਆਂ ਨੇ ਕੀਤਾ, ਉਹਨਾਂ ਨੇ ਜਿਸ ਦਿਨ ਜਿਹੜਾ ਇੱਕ ਜਲੂਸ 10,000 ਦੇ ਕਰੀਬ ਹਿੰਦੂਆਂ ਨੇ ਕੱਢਿਆ ਅੰਮ੍ਰਿਤਸਰ ਸ਼ਹਿਰ 'ਚ, ਪੂਰੇ ਬਦਮਾਸ਼ ਸਾਰੇ ਉਹਨੂੰ ਲੀਡ ਕਰ ਰਹੇ ਸੀ, ਵੱਡੀ ਵੱਡੀ ਡਾਂਗਾਂ ਦੇ ਉੱਤੇ ਸਿਗਰਟਾਂ ਦੇ ਪੈਕਟ ਬੰਨੇ ਹੋਏ ਸੀ, ਸਮੋਕਿੰਗ ਕਰਦੇ हैं और ये सिगरेट बीड़ी पिएंगे शान के साथ जिएंगे। ਇਹ ਉਹਦਾ ਵਿਰੋਧ ਸੀ ਕਿ ਵੀ ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਦਰਜਾ ਦਿੱਤਾ ਜਾਏ। ਫਿਰ ਕੱਚ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਭਗ, ਇਹ ਉਸ ਜਲੂਸ ਜਿਹਦੇ 'ਚ 10,000 ਹਿੰਦੂ ਸ਼ਾਮਲ ਹੁੰਦਾ ਹੈ, ਇਵੇਂ ਕੀਤਾ ਜਾਂਦਾ। ਔਰ ਉਹਦੇ ਜਵਾਬ 'ਚ ਫਿਰ ਕੁਛ ਦਿਨ ਬਾਅਦ ਜਿਹੜਾ ਸਿੱਖਾਂ ਨੇ ਜਲੂਸ ਕੱਢਿਆ। ਔਰ ਸੋ ਮਤਲਬ ਇਹ ਹੈ ਕਿ ਵੀ ਇਹ ਜਿਹੜੀ ਇੱਕ ਮੰਗ ਸੀ, ਇਹਦਾ ਵਿਰੋਧ ਅੰਮ੍ਰਿਤਸਰ ਦੇ ਹਿੰਦੂਆਂ ਤੋਂ ਹੀ ਕਰਵਾਇਆ ਗਿਆ। ਔਰ ਅਸੀਂ ਦੇਖਦੇ ਹਾਂ ਕਿ ਉਹਦਾ ਨਤੀਜਾ ਈਵਨ ਇੱਥੋਂ ਤੱਕ ਬਾਅਦ 'ਚ ਕੀਤਾ ਗਿਆ ਕਿ ਹਰਬੰਸ ਲਾਲ ਨਾਂ ਦਾ ਲੋਕਲ ਬੀਜੇਪੀ ਦਾ ਲੀਡਰ ਜਿਹੜਾ ਸਟੇਟ ਲੈਵਲ ਦਾ ਸੀ, ਉਸ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਾ ਕੇ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜਿਆ, ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਪੈਰਾਂ ਥੱਲੇ ਰੋਲਿਆ, ਔਰ ਬਾਅਦ 'ਚ ਭਾਵੇਂ ਉਹਨੂੰ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ। ਪਰ ਇਸ ਕਿਸਮ ਦੀ ਨਫ਼ਰਤ ਸੀ। ਇੱਕ ਡਾਕੂਮੈਂਟ ਜਿਹੜਾ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਕਿ ਵੀ ਇਹ ਮੰਗ ਤਾਂ ਸਿੱਖਾਂ ਨੇ ਕੀਤੀ, ਜਿਹੜਾ ਅੱਜ ਤੱਕ ਵੀ ਨਹੀਂ ਮੰਨੀ ਗਿਆ। ਹਾਲਾਂਕਿ ਹਰਿਦੁਆਰ, ਰਿਸ਼ੀਕੇਸ਼, ਦੂਜਾ ਵੈਸ਼ਨੋ ਦੇਵੀ ਤੋਂ ਕਿੰਨੀ ਦੂਰ ਕਟੜਾ ਹੈ, ਔਰ ਕਟੜੇ ਤੋਂ ਹੀ ਜਿਹੜਾ ਗੰਢੇ ਔਰ ਪਿਆਜ਼, ਲਸਣ ਔਰ ਪਿਆਜ਼ ਦੇ ਉੱਤੇ ਪਾਬੰਦੀ ਹੈ। ਔਰ ਸੰਤ ਕਈ ਵਾਰੀ ਹਲਕੇ ਅੰਦਾਜ਼ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਕਿ ਵੈਸ਼ਨੋ ਦੇਵੀ ਮਾਤਾ ਦੀਆਂ ਨਾਸਾਂ ਇੰਨੀਆਂ ਚੌੜੀਆਂ ਵੀ ਉਹਨੂੰ 30 ਮੀਲ ਤੋਂ ਮੁਸ਼ਕ ਆ ਜਾਂਦੀ ਹੈ ਵੀ ਉੱਥੇ ਤਾਂ ਤੁਸੀਂ ਪਾਬੰਦੀ ਲਾਈ ਹੋਈ ਹੈ, ਤੇ ਜੇ ਅਸੀਂ ਮੰਗ ਕਰਦੇ ਹਾਂ ਵੀ ਅੰਮ੍ਰਿਤਸਰ ਦੀ ਵਾਲਡ ਸਿਟੀ 'ਚ, ਸ਼ਹਿਰ 'ਚ ਪਾਬੰਦੀ ਲਾਓ, ਤੇ ਇਹਦੇ ਤੇ ਤੁਹਾਨੂੰ ਇਤਰਾਜ਼ ਹੁੰਦਾ। ਪਰ ਇਹ ਡਾਕੂਮੈਂਟ ਦੇ ਮੁਤਾਬਕ ਇਹ ਟ੍ਰਿਬਿਊਨ ਅਖਬਾਰ 7 ਸਤੰਬਰ 1915 ਦੀ ਕੋਟ ਕੀਤੀ ਹੋਈ ਹੈ, ਜਿਹਦੇ 'ਚ ਇਹ ਹੈ ਕਿ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ 1915 'ਚ ਮਿਸਟਰ CM ਕਿੰਗ, ਇਹ ਜ਼ਾਹਰ ਹੈ ਬ੍ਰਿਟਿਸ਼ ਰੂਲ ਦੀ ਗੱਲ ਹੈ, ਔਰ ਉਸ ਨੇ ਆਰਡਰ ਜਾਰੀ ਕੀਤਾ, ਦ ਸੈਕਰਡ ਗੁਰੂ ਕੀ ਨਗਰੀ, ਦ ਟਾਊਨ ਆਫ ਗੁਰੂ ਰਾਮਦਾਸ may well rejoice today that the benign government has sanctioned the removal of all liquor shops to outside the city walls of ਅੰਮ੍ਰਿਤਸਰ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪਵਿੱਤਰ ਗੁਰੂ ਕੀ ਨਗਰੀ ਹੈ, ਗੁਰੂ ਰਾਮਦਾਸ ਜੀ ਦਾ ਸ਼ਹਿਰ, ਉਹ ਉਹਨਾਂ ਦੇ ਲਈ ਅੱਜ ਜਸ਼ਨ ਦਾ ਮਾਹੌਲ ਹੋਣਾ ਚਾਹੀਦਾ ਹੈ ਕਿ ਤੁਹਾਡੀ ਆਪਣੀ ਬੈਨਾਈਨ ਹੁੰਦਾ ਹੈ, ਬੈਨਾਈਨ ਦਾ ਆਪੋਜ਼ਿਟ ਮੈਲੀਗਨੈਂਟ ਹੁੰਦਾ ਹੈ, ਮੈਲੀਗਨੈਂਟ ਖਤਰਨਾਕ, ਬੈਨਾਈਨ ਭਲੀ, ਕਿ ਉਹਨਾਂ ਨੇ ਆਰਡਰ ਪਾਸ ਕਰ ਦਿੱਤਾ ਹੈ ਕਿ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਨੇ ਅੰਮ੍ਰਿਤਸਰ ਸ਼ਹਿਰ ਦੀ ਹਦੂਦ 'ਚੋਂ ਬਾਹਰ ਕੱਢੀਆਂ ਜਾਣਗੀਆਂ। ਹੁਣ ਸਵਾਲ, ਔਰ ਇਹ ਆਰਡਰ ਜਿਹੜਾ 1915 'ਚ ਜਾਰੀ ਹੋਇਆ 1947 ਤੱਕ ਰਿਹਾ। ਹੁਣ ਜਿਵੇਂ ਜਦੋਂ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਹੁੰਦਾ ਕਿ ਜੀ ਬਸੰਤੀ ਔਰ ਸੁਰਮਈ ਸੀ, ਇਹ ਕਦੋਂ ਭਗਵਾ ਹੋ ਗਿਆ ਜਾਂ ਦੂਸਰਾ ਹੋ ਗਿਆ, ਸ਼੍ਰੋਮਣੀ ਕਮੇਟੀ ਦੇ ਕੋਲ ਹੀ, ਮੈਂ ਤਾਂ ਹੁਣ ਵੀ ਜਿਹੜੇ ਕਈ ਡਿਬੇਟ ਇਸ ਦੇ ਉੱਤੇ ਕਰਨਗੇ, ਸਾਨੂੰ ਵੀ ਇੱਕ ਦੋ ਨੇ ਲਿਖਿਆ ਕਿ ਜੀ ਤੁਹਾਡੀ ਦਸਤਾਰ ਅਜੇ ਵੀ ਉਹੀ ਹੁੰਦੀ ਹੈ। ਮੈਂ ਕਿਹਾ ਜੀ ਇਹ ਨਿਸ਼ਾਨ ਸਾਹਿਬ ਦੇ ਰੰਗਾਂ ਨਾਲ ਦਸਤਾਰ ਦਾ ਕੀ ਤਾਲੁਕ ਹੈ? ਦਸਤਾਰ ਜਿਹੜੀ ਹੈ ਕੇਸਰੀ ਰੰਗ, ਇਹ ਡਿਫਾਈਨਸ ਜਿਨ੍ਹਾਂ ਨੇ 84 ਦਾ ਦੌਰ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਖਾਲਿਸਤਾਨ ਦੀ ਮੂਵਮੈਂਟ, ਵਿਦਰੋਹ ਦਾ ਸਿੰਬਲ ਜਿਹਨਾਂ ਘਰਾਂ 'ਚੋਂ ਮਿਲਣੀ, ਜਿਹਨੇ ਬੰਨਣੀ, ਔਰ ਦੂਜੀ ਇਹਦੇ ਉੱਤੇ ਕਿੰਨੀਆਂ ਪਾਬੰਦੀਆਂ ਰਹੀਆਂ। ਸੋ ਅਸੀਂ ਤਾਂ ਉਸ ਮੂਵਮੈਂਟ ਦੇ ਨਾਲ ਜੁੜੇ ਹੋਏ ਹਾਂ, ਇਸ ਡਿਫਾਈਨਸ ਦੇ ਨਾਲ। ਔਰ ਮੈਂ ਜਦੋਂ ਤੋਂ ਐਜ਼ ਏ ਸਪੋਕਸ ਪਰਸਨ, ਹਾਲਾਂਕਿ 84 ਤੋਂ ਬਾਅਦ ਹੀ ਇਹ ਡਿਫਾਈਨਸ ਦਾ ਰੰਗ ਰਿਹਾ ਸਾਡੇ ਲਈ, ਲੇਕਿਨ 1991 ਤੋਂ ਲੈ ਕੇ ਮੈਂ ਤਾਂ ਇੱਕ ਜਿਹਨੂੰ ਤੁਸੀਂ ਸਿੰਬਲ ਵੀ ਕਹਿੰਦੇ ਹੋ, ਸਿੰਬਲ ਆਫ ਰੈਜ਼ਿਸਟੈਂਸ ਵੀ ਹੈ। ਸੋ ਇਹਦਾ ਕੋਈ ਨਿਸ਼ਾਨ ਸਾਹਿਬ ਦੇ ਕਿਹੜੇ ਰੰਗ ਨੇ ਰਹਿਤ ਮਰਿਆਦਾ 'ਚ ਕਿਵੇਂ ਬਦਲਿਆ, ਉਸ ਨੂੰ ਇਹ ਇੱਕ ਵੱਖਰੀ ਡਿਬੇਟ ਦੇ ਨਾਲ ਗੱਲ ਜਾ ਕੇ ਜੁੜਦੀ ਹੈ। ਪਰ ਮੈਂ ਜਦੋਂ ਇਹ ਦੇਖਿਆ ਡਾਕੂਮੈਂਟ, ਤਾਂ ਮੈਨੂੰ ਇਹ ਆਇਆ ਕਿ ਵੀ ਇਹ ਕਿਹੜਾ ਪੀਰੀਅਡ ਸੀ ਕਿ ਜਿਹੜਾ 1915 ਤੋਂ ਲੈ ਕੇ ਉਹਨਾਂ ਦਾ ਆਰਡਰ ਸੀ ਅੰਗਰੇਜ਼ਾਂ ਦਾ, ਇਹ ਕਦੋਂ ਵਾਇਓਲੇਟ ਹੋਇਆ
ਕਦੋਂ ਸ਼ਰਾਬ ਦੀਆਂ ਦੁਕਾਨਾਂ ਅੰਦਰ ਆ ਗਈਆਂ, ਫਿਰ ਕਦੋਂ ਬਾਕੀ ਹੋਇਆ, ਔਰ ਕਿਉਂ ਨਹੀਂ ਇਹ ਮੰਗ ਜਿਹੜੀ ਇਸ ਸਾਰੇ ਪੀਰੀਅਡ 'ਚ ਉੱਠੀ। ਔਰ ਮੈਂ ਇਸ ਬਾਰੇ ਜੇ ਕੋਈ ਸਾਡੇ ਵਿਊਅਰ ਇਨਪੁਟ ਦੇਣ, ਕੋਈ ਵੀ ਪੁਰਾਣੇ ਜਿਹੜੇ ਇਸ ਨੂੰ ਸਮਝਦੇ ਨੇ ਕਿ ਭਾਈ ਇਹ ਕਦੋਂ ਆਇਆ, ਕਿਉਂਕਿ ਇਹ ਤਾਂ 1915 ਦੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਉਹਨੂੰ ਹੋਲੀ ਸਿਟੀ ਬਣਾ ਦਿੰਦਾ, ਔਰ ਇਹ ਕਦੋਂ ਸਟੇਟਸ ਟੁੱਟਿਆ ਕਿ ਮੁੜ ਕੇ ਇਹ ਦਰਬਾਰ ਸਾਹਿਬ ਜਿਹੜਾ ਧਰਮ ਯੁੱਧ ਮੋਰਚੇ ਦੀ ਮੰਗ 'ਚ ਸ਼ਾਮਲ ਹੋਇਆ। ਸੋ ਹੁਣ ਤੁਸੀਂ ਮੈਸੇजेस ਵਗੈਰਾ ਜੀ ਬਿਲਕੁਲ, ਸਭ ਦਾ ਬਹੁਤ ਸ਼ੁਕਰੀਆ ਸਾਨੂੰ ਮੈਸੇਜ ਲਿਖਣ ਲਈ। ਐਂਡ ਅਮਰਜੀਤ ਸੈਣੀ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸੰਧੂ ਜੀ ਵੀ, ਸੋਨਮਾਲ ਜੀ ਵੀ, ਜਸਕੀਰਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਚੜ੍ਹਦੀ ਕਲਾ ਸਾਡੀ ਲੋਚਦੇ ਨੇ। ਔਰ ਰਸ਼ਿਦ ਮਨਵਰ ਜੀ ਜਿਹੜੇ ਨੇ ਉਹ ਵੀ ਲੌਂਗ ਲਿਵ ਸਿੱਖ ਮੁਸਲਿਮ ਯੂਨਿਟੀ ਐਂਡ ਜੈ ਇੰਡੀਪੈਂਡੈਂਟ ਕਸ਼ਮੀਰ ਐਂਡ ਜੈ ਖਾਲਿਸਤਾਨ। ਧਰਮ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਬਲਵਿੰਦਰ ਸਿੰਘ ਜੀ ਵੀ, ਦਵਿੰਦਰ ਸੰਧੂ ਜੀ ਵੀ, ਮਨਯੂਰ ਕੋਏ ਨੂਰ ਜੀ ਵੀ, ਹਰਦੀਪ ਸਿੰਘ ਜੀ ਵੀ, ਔਰ ਰਣਜੀਤ ਸਿੰਘ ਜੀ ਸਾਨੂੰ ਸਭ ਫਤਿਹ ਬੁਲਾਉਂਦੇ ਨੇ। ਰਸ਼ਦ ਮਨਵਰ ਜੀ ਕਹਿੰਦੇ ਸਰ ਆਈ ਸਲੂਟ ਯੂ, you have excellent knowledge of history, god bless you, thank you so much, ਬਹੁਤ ਮਿਹਰਬਾਨੀ। ਔਰ ਮੇਰ ਸਿੰਘ ਜੀ ਵੀ ਕਹਿੰਦੇ ਨੇ ਤਾਰੀਖ ਚੇਂਜ ਕਰੋ, ਤਾਰੀਖ ਤੇ ਸਾਡੀ ਉਹੀ ਹੈ ਜਿਹੜੀ ਅੱਜ ਹੈਗੀ ਹੈ। ਸੋ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ, ਫਿਰ ਇਸੇ ਤਰ੍ਹਾਂ ਮਹਿਰ ਸਿੰਘ ਜੀ, ਅੱਛਾ ਠੀਕ ਹੋ ਗਿਆ, ਇਹਨਾਂ ਦਾ ਹੋ ਗਿਆ। ਨਵਾਜ਼ ਚੌਧਰੀ ਜੀ ਵੀ ਕਿ ਨੀਡ ਟੂ ਕਰੈਕਟ, ਪਤਾ ਨਹੀਂ ਡੇਟ ਤੇ ਸੇਮ ਹੀ ਆ ਰਹੀ ਹੈ ਅੱਜ ਵਾਲੀ, ਪਤਾ ਨਹੀਂ ਤੁਹਾਨੂੰ ਕੀ ਭੁਲੇਖਾ, ਤਾਂ ਜਾਂ ਤੁਹਾਡੇ ਸੱਤ ਹੋ ਗਈ ਉੱਥੇ, ਹੋ ਸਕਦਾ ਇਹਨਾਂ ਦਾ ਪੜਨ ਤੋਂ ਬਾਅਦ ਚੇਂਜ ਕਰ ਲਈ ਹਾਂ ਮੇ ਵੀ ਹੋ ਸਕਦਾ। ਸਤਨਾਮ ਢਿੱਲੋਂ ਜੀ ਕਹਿੰਦੇ ਜੋ ਇੰਡੀਆ ਵਿੱਚ ਹੋ ਰਿਹਾ ਫਿਰ ਫੇਰੀ ਨਾਲ ਬਣੀ ਸਰਕਾਰ, ਹੇਰਾ ਫੇਰੀ ਨਾਲ ਬਣੀ ਸਰਕਾਰ ਕਹਿੰਦੇ ਦੂਸਰੇ ਦੇਸ਼ ਵਿੱਚ ਕਿਵੇਂ ਨਿਰਪੱਖ ਚੋਣਾਂ ਕਰਵਾ ਸਕਦਾ ਆ, ਹਾਲਾਤ ਇੰਡੀਆ ਵਿੱਚ ਵੀ ਇਹੀ ਹੋਣਾ ਕੁਝ। ਹਾਂ, ਕਿਉਂਕਿ ਇਹਨਾਂ ਨੇ ਇਸ ਕਮੈਂਟ 'ਚ ਕਿਹਾ ਵੀ ਇੰਡੀਆ ਨੇ ਆਪਣੇ 3 ਅਬਜ਼ਰਵਰ ਭੇਜੇ ਕਿ ਜੀ ਬੰਗਲਾਦੇਸ਼, ਉਹਨਾਂ ਨੇ ਕਿਹਾ ਓਕੇ ਰਿਪੋਰਟ ਹੈ, ਬਿਲਕੁਲ ਬਹੁਤ ਵਧੀਆ ਨਿਰਪੱਖ ਚੋਣਾਂ ਹੋਈਆਂ ਨੇ ਜੀ। ਰਿਸ਼ੀ ਭਾਰਦਵਾਜ ਆਏ ਨੇ ਜੀ, ਹਾਂਜੀ, ਇਹ ਸਾਡੇ ਪਿਆਰੇ ਮਿੱਤਰ ਨੇ, ਉਹਨਾਂ ਨੇ ਫਤਿਹ ਬੁਲਾਈ ਹੈ। ਫਿਰ ਉਹਨਾਂ ਨੇ ਕਿਹਾ ਜੀ in one of your videos you praised Pakistan and chanted Kashmir banega Punjab. Pakistan is one of the biggest violators of human rights. ਪਹਿਲਾਂ ਤਾਂ ਭਾਰਦਵਾਜ ਜੀ ਸ਼ੁਕਰੀਆ ਤੁਹਾਡਾ, ਪਰ ਇੱਕ ਤਾਂ ਹੁੰਦਾ ਹੈ ਵੀ ਤੁਸੀਂ ਹਿਸਟਰੀ ਨੂੰ ਜਾਂ ਕਿਸੇ ਦੀ ਗਲਤ ਬਿਆਨੀ ਕਰਦੇ ਹੋ, ਇਹ ਤੁਸੀਂ ਮੇਰੇ ਮੂੰਹ ਤੇ ਮੈਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜੀ ਮੈਂ ਤੁਹਾਨੂੰ ਇਨਾਮ ਦਿਆਂਗਾ ਜੇ ਤੁਸੀਂ ਉਹ ਵੀਡੀਓ ਜਾਂ ਜਿਹਦੇ 'ਚ ਮੈਂ ਇਹ ਕਿਹਾ ਹੋਏ ਕਸ਼ਮੀਰ ਬਣੇਗਾ ਪੰਜਾਬ ਦਿੱਤਾ ਹੋਏ ਤੇ ਤੁਹਾਨੂੰ ਖਾਲਿਸਤਾਨ ਦੀ ਸ਼ਹਿਰੀਅਤ ਮੁਫਤ ਜੀ। ਇਹ ਤੁਹਾਡੇ ਨਾਲ ਇਕਰਾਰਨਾਮਾ, ਤੁਸੀਂ ਜੋ ਮਰਜ਼ੀ ਉੱਥੇ ਵਿਰੋਧ ਵੀ ਕਰਿਓ ਭਾਵੇਂ। ਸੋ ਇਹ ਝੂਠ, ਕੋਰਾ ਝੂਠ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਜਿਹੜੇ ਪ੍ਰੋਟੈਸਟ ਇੱਕ ਦੋ ਸਿੱਖਾਂ ਦੇ ਜਿਹਦੇ 'ਚ ਇਸ ਕਿਸਮ ਦਾ ਨਾਰਾ ਜਿਹਨੂੰ ਮੈਂ ਜਾ ਕੇ ਰੋਕਿਆ ਕਿ ਭਾਈ ਇਹ ਨਹੀਂ ਹੈ, ਕਿਉਂਕਿ ਅਸੀਂ ਇਹ ਠੀਕ ਹੈ ਜਿਵੇਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ, ਉਹਨਾਂ ਨੂੰ ਲੱਗਾ ਵੀ ਸ਼ਾਇਦ ਮੈਂ ਵਾਕਿਆ ਇਵੇਂ ਕਿਹਾ ਹੋਏ, ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਅਨੈਕਸ ਕੀਤਾ ਸੀ ਕਸ਼ਮੀਰ। ਦੇਖੋ ਹਿਸਟਰੀ ਦਾ ਇੱਕ ਆਪਣਾ ਮੁਕਾਮ ਹੈ। ਜਦੋਂ ਅਸੀਂ 1849 ਤੱਕ ਪੰਜਾਬ ਦੇ ਨਕਸ਼ੇ ਦੀ ਗੱਲ ਕਰਾਂਗੇ, ਉਹਦੇ 'ਚ ਜ਼ਾਹਰ ਹੈ ਗਿਲਗਿਤਸਤਾਨ ਵੀ ਹੈ, ਬਾਲਟਿਸਤਾਨ ਵੀ ਹੈ, ਲੱਦਾਖ ਵੀ ਹੈ, ਜੰਮੂ ਕਸ਼ਮੀਰ ਵੀ ਹੈ, ਦਰਾ ਖੈਬਰ ਤੱਕ ਹੈ। ਫਿਰ 47 ਤੋਂ ਬਾਅਦ ਜਿਹੜਾ 29 ਜ਼ਿਲ੍ਹਿਆਂ 'ਚੋਂ 13 ਜ਼ਿਲ੍ਹੇ ਇੱਧਰ ਰਹਿ ਜਾਂਦੇ ਨੇ ਔਰ ਬਾਕੀ ਲਹਿੰਦੇ ਪੰਜਾਬ ਦਾ, ਉਹ ਇੱਕ ਹਕੀਕਤ ਹੈ। ਜੰਮੂ ਕਸ਼ਮੀਰ ਇੱਕ ਆਪਣੇ ਆਪ ਦੇ ਵਿੱਚ ਉਹਦੀ ਆਪਣੀ ਇੰਡੀਪੈਂਡੈਂਟ ਜਿਹੜੀ ਹੈ, ਉਹ ਭਾਵੇਂ ਡੋਗਰਿਆਂ ਨੂੰ ਗਦਾਰੀ ਦੇ ਨਾਮ ਵਜੋਂ ਹੀ ਦਿੱਤਾ, ਪਰ ਉਹ ਇੱਕ ਐਜ਼ ਏ ਸਟੇਟ 47 ਦੇ ਵਿੱਚ ਆਰਟੀਕਲ 370 ਔਰ ਦੂਸਰੇ ਨਾਲ ਜਿਹੜੀ ਹੈ ਉਹਦੀ ਹੋਂਦ ਔਰ ਡਿਸਪਿਊਟਡ ਟੈਰੀਟਰੀ ਹੈ। ਸੋ ਅਸੀਂ ਜੰਮੂ ਕਸ਼ਮੀਰ ਦੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਹੈ ਔਰ ਇਸ ਦੇ ਉੱਤੇ ਵੀ ਉਹਨੇ ਕਸ਼ਮੀਰ ਬਣੇਗਾ ਪਾਕਿਸਤਾਨ ਜਾਂ ਕਸ਼ਮੀਰ ਆਜ਼ਾਦ, ਇਹ ਅਸੀਂ ਕਸ਼ਮੀਰੀਆਂ ਤੇ ਛੱਡਦੇ ਹਾਂ। ਕਿਉਂਕਿ ਇਹ ਸਵਾਲ ਵੀ ਕਈ ਵਾਰ ਜਦੋਂ ਕਸ਼ਮੀਰੀ ਭਰਾਵਾਂ ਦੇ ਨਾਲ ਸਾਨੂੰ ਬਹਿਣ ਦਾ ਮੌਕਾ ਮਿਲਦਾ ਤੇ ਸਾਡਾ ਇਹ ਹੁੰਦਾ ਵੀ ਇਹ ਤੁਹਾਡੀ ਅੰਦਰੂਨੀ ਡਿਬੇਟ ਹੈ ਵੀ ਤੁਸੀਂ ਪਾਕਿਸਤਾਨ ਦਾ ਹਿੱਸਾ ਬਣਨਾ ਹੈ ਜਾਂ ਕੋਈ ਹੋਰ ਚੋਇਸ ਹੈ, ਇਹਦੇ 'ਚ ਅਸੀਂ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ। ਸੋ ਸਾਡੀ ਪੋਜੀਸ਼ਨ ਇਸ ਦੇ ਉੱਤੇ ਬਿਲਕੁਲ ਇਹ ਹੈ ਔਰ ਅਸੀਂ ਬਿਲਕੁਲ ਇਸ ਨੂੰ ਇਹ ਇਵੇਂ ਹੀ ਹੈ ਜਿਵੇਂ ਤੁਹਾਡੇ ਵਰਗੇ ਭਾਰਦਵਾਜ ਜੀ ਇਹ ਕਹਿਣਗੇ ਕਿ ਜੀ ਲਾਹੌਰ ਕੈਪੀਟਲ ਸੀ ਜੀ ਸਿੱਖ ਰਾਜ ਦੀ, ਤੁਸੀਂ ਲਾਹੌਰ ਦੀ, ਉਹ ਅਸੀਂ 47 ਦੇ ਵਿੱਚ ਹਿਸਾਬ ਲੈ ਲਿਆ ਹੋਇਆ ਉਹਨਾਂ ਦੇ ਨਾਲ 13 ਜ਼ਿਲ੍ਹੇ ਅਸੀਂ ਆਪਣੀ ਹੋਂਦ ਵਾਲੇ ਜਿੱਥੇ ਸੀ, ਕਿਉਂਕਿ ਇਹ ਹਕੀਕਤ ਹੈ। ਉਹ ਜ਼ਮਾਨੇ ਨਹੀਂ ਨੇ ਕਿ ਵੀ ਤੁਸੀਂ ਕੋਈ ਘੋੜੇ ਤੇ ਚੜ੍ਹਿਆ, ਉਹ 20 ਸਿਪਾਹੀਆਂ ਦੇ ਨਾਲ, ਅਲਾਉਦੀਨ ਖਿਲਜੀ ਨੇ 12 ਸਿਪਾਹੀਆਂ ਦੇ ਨਾਲ ਉਹਨੇ
ਜਿਹੜਾ ਅਲਾਉਦੀਨ ਇੱਕ ਹੋਰ ਖਿਲਜੀ ਸੀ, ਉਹਨੇ ਬੰਗਾਲ ਫਤਿਹ ਕਰ ਲਿਆ ਸੀ। ਸੋ ਇਹ ਨਹੀਂ ਹੈ। ਸੋ ਗਲਤ ਬਿਆਨੀ ਤੁਹਾਡੀ ਜਿਹੜੀ ਹੈ ਉਹ ਸਾਨੂੰ ਬਿਲਕੁਲ ਪਸੰਦ ਨਹੀਂ ਹੈ। ਹਾਂ, ਤੁਹਾਡਾ ਆਉਣਾ ਸਾਨੂੰ ਚੰਗਾ ਲੱਗਦਾ ਹੈ ਕਿ ਤੁਸੀਂ ਆ ਕੇ ਜਿਹੜਾ ਹਿੱਸਾ ਬਣਦੇ ਹੋ। ਜਗਤਾਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੇ ਨਿਹੱਥਿਆਂ ਨੇਤਨਯਾਹੂ ਦਬ ਜਾਂਦਾ ਤਾਂ ਹਮਾਸ ਹੋਤੀ ਹਿਜ਼ਬੁੱਲਾ ਈਰਾਨ ਉਹਨਾਂ ਨੂੰ ਜੀਣ ਨਹੀਂ ਦਿੰਦੇ। ਸੋ ਪਹਿਲ ਉਹਨਾਂ ਨੇ ਕੀਤੀ ਦੂਜ ਅੱਗੇ ਸਾਡੀ ਨਹੀਂ। ਦੇਖੋ ਜਗਤਾਰ ਸਿੰਘ ਜੀ, ਇਹ ਆਰਗੂਮੈਂਟ ਇਵੇਂ ਹੀ ਹੈ, ਜੇ ਸਿੱਖਾਂ ਦੇ ਉੱਤੇ ਜ਼ੁਲਮ ਨੂੰ ਜਿਹੜਾ ਜਸਟੀਫਾਈ ਕਰਨ ਵਾਲੇ ਵੀ ਇਹੀ ਕਹਿੰਦੇ ਨੇ ਵੀ ਇਹਨਾਂ ਨੂੰ ਦੱਬ ਕੇ ਰੱਖੋ, ਇਹਨਾਂ ਨੂੰ ਮਾੜਾ ਮੋਟਾ ਵੀ ਜੇ ਅਸੀਂ ਦਿੱਤੀ ਸ਼ਾਇਦ ਤੇ ਇਹ ਅੱਜ ਇਹ ਕਲੇਮ ਕਰਦੇ ਨੇ, ਕੱਲ ਨੂੰ ਇਹ ਕਲੇਮ ਕਰਨਗੇ। ਸੋ ਪਹਿਲੀ ਸਟੇਜ ਤੱਕ ਇਜ਼ਰਾਈਲ ਦੀ ਕਾਰਵਾਈ ਜਿਹੜੀ ਹੈ ਉਹਦੀ ਜਸਟੀਫਿਕੇਸ਼ਨ ਹੋ ਸਕਦੀ ਹੈ ਹਮਾਸ ਦੀ ਕਾਰਵਾਈ ਦੇ ਜਵਾਬ 'ਚ, ਪਰ ਕੋਈ ਵੀ ਜਿਹੜੀ ਨਸਲਕੁਸ਼ੀ ਹੈ ਜਿਸ ਹੱਦ ਤੱਕ ਜਾ ਕੇ ਇਕੱਲਾ ਹਮਾਸ ਦੇ ਖਿਲਾਫ ਲੜਾਈ ਤੱਕ ਮਹਿਦੂਦ ਨਹੀਂ ਹੈ। ਇਹ ਬਿਲਕੁਲ ਲੋਕਾਂ ਨੂੰ ਉੱਥੋਂ ਕੱਢ ਕੇ ਉਸ ਨੂੰ ਇਜ਼ਰਾਈਲ ਦਾ ਹਿੱਸਾ ਬਣਾਉਣਾ, ਜ਼ਮੀਨ ਤੇ ਕਬਜ਼ੇ ਦੀ ਲਾਈਨ ਹੈ, ਔਰ ਇਸ ਵਰਸਟ ਨਸਲਕੁਸ਼ੀ ਹੈ ਜਿਹਦੀ ਅਸੀਂ ਨਖੇਦੀ ਕਰਦੇ ਹਾਂ। ਜੀ ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਸਤਨਾਮ ਮੋਜਲਾ ਜੀ ਫਤਿਹ ਬੁਲਾਉਂਦੇ ਨੇ ਸਾਨੂੰ ਸਾਰਿਆਂ ਨੂੰ, ਜਿਹੜੇ ਦੇਖਣ ਸੁਣਨ ਵਾਲਿਆਂ ਨੂੰ ਵੀ। ਔਰ ਰਸ਼ਦ ਮੁਨਾਵਰ ਜੀ, ਉਹਨਾਂ ਦਾ ਮੈਸੇਜ ਮੈਂ ਪਹਿਲਾਂ ਕਰ ਲਿਆ, ਪੜ੍ਹ ਲਿਆ। ਔਰ ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ। ਅਮਰਜੀਤ ਰਾਏ ਜੀ ਵੀ ਥੈਂਕ ਯੂ ਕਹਿੰਦੇ ਨੇ। ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਨੇ ਚੜ੍ਹਦੇ ਪੰਜਾਬ ਤੋਂ ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਨਿਹੰਗ ਸਿੰਘ ਜੀ ਰਿਸ਼ੀ ਭਰਤਵਾਜ ਨੂੰ ਕਹਿੰਦੇ ਵਾਟ ਇਜ਼ ਹੈਪਨਿੰਗ ਇਨ ਮਨੀਪੁਰ, ਹਾਊ ਕੈਨ ਯੂ ਬਲੇਮ ਪਾਕਿਸਤਾਨ। ਔਰ ਬਨੀ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕਹਿੰਦੇ ਡਾਕਟਰ ਸਾਹਿਬ ਇਸ ਵਾਰ ਰਾਏਸ਼ੁਮਾਰੀ ਤੇ ਨਿਊਜ਼ੀਲੈਂਡ ਜ਼ਰੂਰ ਦਰਸ਼ਨ ਦਿਓ ਜੀ। ਬਨੀ ਸਿੰਘ ਜੀ ਸਾਡੇ ਵੀਰ ਮੋਸਟ ਲਾਈਕਲੀ ਨਿਊਜ਼ੀਲੈਂਡ ਤੋਂ ਹੋਣਗੇ। ਅਸੀਂ ਪਹਿਲਾਂ ਤਾਂ ਤੁਹਾਨੂੰ ਅਪੀਲ ਕਰਦੇ ਹਾਂ ਵੀ ਵੱਧ ਚੜ੍ਹ ਕੇ ਕੋਆਪਰੇਟ ਕਰੋ ਔਰ ਵੱਡੀ ਗਿਣਤੀ 'ਚ ਜਿਹੜਾ ਉਹ ਪਾਰਟਿਸਿਪੇਸ਼ਨ ਹੋਏ। ਬਾਕੀ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ, ਜਿਵੇਂ ਵੀ ਹੋਏਗਾ ਤੁਹਾਡੇ ਨਾਲ ਜ਼ਰੂਰ ਰਾਬਤਾ ਰਹੇਗਾ। ਸਈਦ ਇਕਬਾਲ ਜੀ ਕਹਿੰਦੇ ਬਟ ਇੰਡੀਅਨ ਸ਼ੁੱਡ ਹਾਊ ਇਟਸ ਬੈਟਰ ਟੂ ਹੈਵ ਰੂਟ ਡਿਮਾਂਡ ਦੈਨ ਹਮਸਾਈ। ਸੋ ਰਾਜਨਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਤਿੰਦਰ ਸਿੰਘ ਜੀ ਫਤਿਹ। ਜੋਰਾ ਰਾਏ ਜੀ ਕਹਿੰਦੇ ਨੇ ਆਰ ਸਿੱਖ ਲੀਡਰਸ ਈਜ਼ੀ ਸੈਲਿੰਗ। ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਦੀਪ ਰਾਜ ਜੀ ਸਾਨੂੰ ਜਿਹੜੇ ਡੋਨੇਟ ਕਰਦੇ ਨੇ $14, ਥੈਂਕ ਯੂ ਸੋ ਮਚ। ਔਰ ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਿਰਪਾ ਕਰੇ ਜੀ। ਸੋ ਨਾਈਸ, ਸ਼ੁਕਰੀਆ ਬਹੁਤ ਬਹੁਤ। ਹਾਂਜੀ, ਔਰ ਹਾਂਜੀ ਸੁਖ ਬਾਜਵਾ ਦਾ ਤੁਸੀਂ ਜਵਾਬ ਦੇ ਦਿੱਤਾ। ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ। ਜੋਰਾ ਰਾਏ ਜੀ ਵੀ ਕਹਿੰਦੇ 6 ਆਰ ਨਾਟ ਫੋਰ ਸੇਲ। ਔਰ ਸਖਜੀਵਨ ਬੱਚਾ ਜੀ ਵੀ ਗੁੱਡ ਜੌਬ, ਕੀਪ ਇਟ ਅਪ, ਗੁੱਡ ਵਰਕ, ਥੈਂਕਸ। ਐਂਡ ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ। ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਕੁਲਦੀਪ ਮਹਿਲ ਜੀ ਵੀ। ਔਰ ਇਸੇ ਤਰ੍ਹਾਂ ਸੁਰਜੀਤ ਸਿੰਘ, ਉਹਨਾਂ ਦਾ ਮੈਂ ਕਹਿਤਾ, ਕਹਿੰਦੇ ਝੋਟਿਆਂ ਦੇ ਘਰੋਂ ਲੱਸੀ ਪਾਲਦੇ, ਇਸ ਤਰ੍ਹਾਂ ਦਾ ਵੀ ਖਾਨ ਹੈ। ਸੋ ਸਈਦ ਇਕਬਾਲ ਜੀ ਇਹ ਵੀ ਢੁਕਵਾਂ ਹੈ, ਪਰ ਉਹ ਕਈ ਚੀਜ਼ਾਂ ਜਿਹੜੀਆਂ ਨੇ ਜਿੰਨਾ ਕੁ ਮੈਂ ਸੁਣਿਆ ਦੋਨੋਂ ਹੀ ਜਸਟੀਫਾਈਡ ਨੇ। ਜਿੱਥੇ ਝੋਟੇ ਹੋਣਗੇ ਉੱਥੇ ਦੁੱਧ ਤਾਂ ਨਹੀਂ ਹੋਣਾ, ਛੜਿਆਂ ਦੇ ਘਰਾਂ 'ਚ ਵੀ ਨਹੀਂ ਹੁੰਦਾ। ਸਈਦ ਇਕਬਾਲ ਜੀ ਵੀ ਕਹਿੰਦੇ ਨੇ ਇੰਡੀਅਨ ਇਨਵੈਸਟਮੈਂਟ ਲਾਸਟ ਇਨ ਬੰਗਲਾਦੇਸ਼। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਉਂਦੇ ਨੇ। ਔਰ ਸੁਰਜੀਤ ਸਿੰਘ ਜੀ ਵੀ ਹਲੀਮੀ ਖਾਲਸਾ ਰਾਜ ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਜੀ ਫਤਿਹ। ਸੁਖਦੇਵ ਸਿੰਘ ਜੀ ਵੀ ਕਹਿੰਦੇ ਨੇ ਫਕੀਰ ਨੂੰ ਕਹੋ ਝੋਲਾ ਤਿਆਰ ਰੱਖੋ। ਸੋ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਤੁਹਾਡਾ ਭਲਾ ਹੋਏ। ਆ ਕੀ ਹੋ ਰਿਹਾ ਵਿਚਾਰੀ ਭਾਰਤ ਮਾਤਾ ਦੇ ਨਾਲ। ਸੋ ਹਾਂਜੀ, ਵਿਚਾਰੀ 'ਚ ਹੀ ਸਭ ਕੁਝ ਆ ਜਾਂਦਾ। ਹਾਂਜੀ। ਔਰ ਸਿੰਘ ਪਰਮਜੀਤ ਕਹਿੰਦੇ ਨੇ ਇਟਲੀ ਤੋਂ ਦੇਖ ਰਹੇ ਹਾਂ ਤੁਹਾਨੂੰ, ਖਾਲਸਾ ਜ਼ਿੰਦਾਬਾਦ। ਬਲਜੀਤ ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਬਲਜੀਤ ਕੌਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਸੁਰਜੀਤ ਸਿੰਘ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ 2015 ਵਿੱਚ ਸ਼ੁਰੂ ਹੋਈਆਂ ਜੋ ਅੱਜ ਤੱਕ ਜਾਰੀ ਹਨ। ਤਾਂ ਡਾਕਟਰ ਸਾਹਿਬ ਆਪ ਜੀ ਦੇ ਕਹੇ ਸ਼ਬਦ ਯਾਦ ਆ ਜਾਂਦੇ ਆ ਕਿ ਦੁਸ਼ਮਣ ਬਾਤ ਕਰੇ ਅਨਹੋਣੀ। ਸੋ ਕੋਡ ਸ਼ਰਨਜੀਤ ਜੀ ਕਹਿੰਦੇ ਬੇਅਦਬੀਆਂ ਤਾਂ 1947 ਤੋਂ ਹੋ ਰਹੀਆਂ, ਪਰ 2015 ਤੋਂ ਤਾਂ ਹੱਦ ਹੀ ਹੋ ਗਈ ਹੈ। ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਰਮੁਖ ਮੁੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ। मोहम्मद जावेद जी कहते डॉक्टर साहब माशाल्लाह आपके प्रोग्राम बहुत अच्छा होता है, आप पाकिस्तान कब आ रहे हैं?
ਬਹੁਤ ਸ਼ੁਕਰੀਆ ਜਾਵੇਦ ਜੀ। ਦੇਖੋ, ਇਹ ਜਿਹੜਾ ਅੰਨ ਪਾਣੀ ਹੁੰਦਾ ਹੈ, ਅੱਲਾਹ ਤਾਲਾ ਰੱਬ ਦੇ ਕੋਲ ਹੁੰਦਾ ਹੈ ਕਿ ਵੀ ਕਿੱਧਰ ਨੂੰ ਮੋੜਨਾ ਹੈ, ਪਰ ਮੇਰੀ ਚਾਹਨਾ ਡਿਜ਼ਾਇਰ ਜ਼ਰੂਰ ਹੈ ਜਦੋਂ ਵੀ ਪ੍ਰੋਗਰਾਮ ਬਣਿਆ ਤੁਹਾਡੇ ਨਾਲ ਜ਼ਰੂਰ ਰਾਬਤੇ ਹੋਣਗੇ। ਜਸਵੀਰ ਸਿੰਘ ਗਰੇਵਾਲ ਜੀ ਵੀ ਫਤਿਹ, ਬਲਜੀਤ ਵਰਾਜ ਜੀ ਵੀ ਫਤਿਹ, ਜਸਵੀਰ ਸਿੰਘ ਜੀ ਵੀ ਫਤਿਹ, ਨਿਹੰਗ ਸਿੰਘ ਜੀ ਕਹਿੰਦੇ ਅਮੇਜ਼ਿੰਗ ਸ਼ੋ, ਗ੍ਰੇਟ ਜੌਬ, ਗ੍ਰੇਟ ਐਨਾਲਿਸਿਸ। ਬਹੁਤ ਸ਼ੁਕਰੀਆ। ਸਾਜਦ ਮਾਚ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਰਿਸ਼ੀ ਭਾਰਦਵਾਜ ਜੀ ਆਏ ਨੇ, ਹਾਂਜੀ। ਔਰ ਫਿਰ ਇਸ ਤਰ੍ਹਾਂ ਸੁਖਵੀਰ ਸਿੰਘ ਜੀ, ਔਰ ਇਸੇ ਤਰ੍ਹਾਂ ਹਾਂਜੀ ਨਰਿੰਦਰਜੀਤ ਸਿੰਘ ਜੀ ਔਰ ਨਿਹੰਗ ਸਿੰਘ ਜੀ ਵੀ। ਫਿਰ ਇਸੇ ਤਰ੍ਹਾਂ ਕੀ ਆ ਰਿਹਾ, ਹਾਂਜੀ ਜੱਜ ਸ਼ੇਰਗਿੱਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਨਰਿੰਦਰਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸ਼ੇਰਗਿੱਲ ਜੀ ਹੋਰਾਂ ਨੂੰ ਵੀ ਫਤਿਹ ਬੁਲਾਉਂਦੇ ਨੇ। ਔਰ ਡਿਸੈਂਡੈਂਟ ਆਫ ਪੰਜਾਬ ਰਿਸ਼ੀ ਕਹਿੰਦੇ ਨੇ, ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਇਟ ਡਜ਼ਨਟ ਮੈਟਰ ਵਟ ਦਾ ਇਸ਼ੂ ਇਜ਼ ਬਟ ਦਾ ਵੇ ਵੋਮਨ were exploited in Manipur show your community's ideology। और ਨੂਪਾ ਜੀ ਕਹਿੰਦੇ ਡਾਕਟਰ ਸਾਹਿਬ ਕਪੂਰ, ਹਾਂਜੀ ਡਾਕਟਰ ਸਾਹਿਬ ਕਪੂਰ ਸਿੰਘ ਦਾ ਬਹੁਤ ਜ਼ਿਕਰ ਸੁਣਦੇ ਆ ਆਪ ਜੀ ਤੋਂ, ਉਹ ਕੌਣ ਸਨ? ਇਹ ਸਰ ਕਪੂਰ ਸਿੰਘ, ਉਹਨਾਂ ਦਾ ਰੁਤਬਾ ਸਾਡੀਆਂ ਨਜ਼ਰਾਂ 'ਚ ਇਵੇਂ ਹੀ ਹੈ ਜੇ ਅਸੀਂ 20ਵੀਂ ਸਦੀ ਦੇ ਕਿਸੇ ਵੱਡੇ ਸਿੱਖ ਫਿਲਾਸਫਰ, ਸਿੱਖ ਚਿੰਤਕ ਔਰ ਖਾਲਿਸਤਾਨ ਦੀ ਸੋਚ ਨੂੰ ਆਈਡੀਓਲੋਜੀਕਲ ਵਿਚਾਰਕ ਆਧਾਰ ਦੇਣ ਵਾਲੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਸਰ ਕਪੂਰ ਸਿੰਘ ਨੇ ਜੀ। ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਵੀ ਜਿਹੜਾ ਰਿਵਰਸਾਈਡ LA ਕੈਲੀਫੋਰਨੀਆ ਗੁਰਦੁਆਰਾ ਸਾਹਿਬ 'ਚ ਜਿਹੜਾ ਇਸ ਵੀਕਐਂਡ ਤੋਂ ਅਗਲੇ ਵੀਕਐਂਡ ਹੋਣ ਜਾ ਰਿਹਾ, ਅਸੀਂ ਉਹਦੇ 'ਚ ਪਾਰਟਿਸਿਪੇਟ ਵੀ ਕਰਨਾ ਜੀ। ਔਰ ਉਸ ਦੀ ਸ਼ਾਇਦ ਐਡ ਚੱਲ ਰਹੀ ਹੈ। ਔਰ ਕਿਸੇ ਦਿਨ ਅਸੀਂ ਸਰ ਕਪੂਰ ਸਿੰਘ ਹੋਰਾਂ ਦੇ, ਵੈਸੇ ਜਦੋਂ ਉਹਨਾਂ ਦਾ ਜਨਮ ਦਿਨ ਔਰ ਉਹਨਾਂ ਦਾ ਅਲਵਿਦਾ ਦਿਨ ਹੁੰਦਾ ਹੈ, ਅਸੀਂ ਉਸ ਦਿਨ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹਾਂ, ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਜੀ। ਪਰ ਇਹ ਬਹੁਤ ਵੱਡੇ ਸਿੱਖ ਫਿਲਾਸਫਰ, ਸਿੱਖ ਚਿੰਤਕ, ਔਰ ਜਿਹੜਾ ਖਾਲਿਸਤਾਨ ਦੇ ਕੇਸ ਦੀ ਵੀ ਗੱਲ ਜਦੋਂ ਅਸੀਂ 10 ਅਕਤੂਬਰ 1947 ਤੋਂ ਕਰਦੇ ਹਾਂ ਕਿ ਭਾਈ ਇੰਡੀਅਨ ਗਵਰਨਮੈਂਟ ਨੇ ਇਹ ਸਰਕੂਲਰ ਜਾਰੀ ਕੀਤਾ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਸੋ ਇਹ ਵੀ ਜਗਜ਼ਾਰ ਸਰ ਕਪੂਰ ਸਿੰਘ ਹੋਰਾਂ ਰਾਹੀਂ ਹੋਇਆ, ਕਿਉਂਕਿ ਉਦੋਂ ਡਿਪਟੀ ਕਮਿਸ਼ਨਰ ਕਾਂਗੜਾ ਸਨ। ਪੰਜਾਬ ਦੇ ਜਿਹੜੇ 13 ਜ਼ਿਲ੍ਹੇ ਰਹਿ ਗਏ ਸੀ ਉਹਨਾਂ 'ਚ ਇੱਕ ਜ਼ਿਲ੍ਹਾ ਕਾਂਗੜਾ ਸੀ, ਉਹਦੇ ਡਿਪਟੀ ਕਮਿਸ਼ਨਰ ਸਨ। ਪਰ ਆਉਣ ਵਾਲੇ ਪੀਰੀਅਡ 'ਚ ਅਸੀਂ ਉਹਨਾਂ ਦੇ ਜੀਵਨ 'ਤੇ, ਤਾਂ ਕਿ ਜਿਹੜੇ ਸਾਡੇ ਨਾਲ ਨਵੇਂ ਵੀਰ ਭੈਣਾਂ ਜੁੜਦੇ ਨੇ ਉਹਨਾਂ ਤੱਕ ਵੀ ਇਹ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਵੱਡਾ ਹਿੱਸਾ ਜਿਹੜਾ ਉਹਨਾਂ ਨੇ ਕੌਮ ਦੀ ਸੇਵਾ ਚਲਾਇਆ, ਉਸ ਬਾਰੇ ਜਾਣਕਾਰੀ ਹੋਏ। ਬਖਸ਼ੀਸ਼ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਪ੍ਰਗਟ ਚਾਰ ਜੀ ਵੀ ਫਤਿਹ, ਔਰ ਨਰਿੰਦਰਜੀਤ ਸਿੰਘ ਜੀ ਵੀ ਸਾਨੂੰ ਕਹਿੰਦੇ ਪੰਜਾਬ ਹਾਲ ਖਾਲਸਾਨ, ਵੋਟ ਫॉर ਖਾਲਿਸਤਾਨ। ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਵਰਗ ਕਹਿੰਦੇ ਸਤਿਕਾਰਯੋਗ ਡਾਕਟਰ ਸਾਹਿਬ, ਇਹ ਮੁੱਲੇ ਕਿਸੇ ਦੇ ਸਕੇ ਨਹੀਂ ਆ, ਆਪਾਂ ਨੂੰ ਉੜਦਾ ਤੀਰ ਨਹੀਂ ਲੈਣਾ ਚਾਹੀਦਾ। ਬਲਵਿੰਦਰ ਸਿੰਘ ਵਿਰਕ ਜੀ, ਪਹਿਲੀ ਗੱਲ ਤਾਂ ਤੁਸੀਂ ਘੱਟੋ ਘੱਟ 10 ਵਾਰ ਇਹ ਮੈਸੇਜ ਲਿਖਿਆ, ਇਹਦਾ ਮਤਲਬ ਹੈ ਕਿ ਤੁਸੀਂ ਸਪੇਸ ਵੀ ਲੈ ਰਹੇ ਹੋ, ਔਰ ਭਾਵੇਂ ਤੁਸੀਂ ਇੱਕ ਵਾਰ ਲਿਖਦੇ, ਅਸੀਂ ਇਹਦਾ ਨੋਟਿਸ ਜ਼ਰੂਰ ਲੈਣਾ ਸੀ। ਦੇਖੋ, ਪਹਿਲੀ ਗੱਲ, ਅਸੀਂ ਸਿੱਖ ਨੁਕਤਾ ਨਿਗਾਹ ਤੋਂ ਹਮੇਸ਼ਾ ਹਰ ਇਸ਼ੂ ਨੂੰ ਵਿਚਾਰਦੇ ਹਾਂ। ਜ਼ੁਲਮ ਕਿਸੇ ਦੇ ਖਿਲਾਫ ਹੋਏ ਉਸ ਲਈ ਆਵਾਜ਼ ਚੁੱਕਣੀ ਸਾਡਾ ਫਰਜ਼ ਬਣਦਾ ਹੈ। ਸਾਡੀ ਕੋਈ ਤਵੱਕੋ ਨਹੀਂ ਹੈ ਕਿ ਕੋਈ ਤੀਰ ਉੱਡਦਾ ਸਾਨੂੰ ਦੇਗਾ, ਕਿ ਕੋਈ ਤੀਰਾਂ ਦਾ ਪੱਥਾ ਦੇਗਾ। ਅਸੀਂ ਬਤੌਰੇ ਸਿੱਖ ਜੋ ਸਾਨੂੰ ਲੱਗਦਾ ਹੈ ਕਿ ਭਾਈ ਜਿਹਦੇ ਤੇ ਵੀ ਜ਼ੁਲਮ ਹੋ ਰਿਹਾ, ਇਹੀ ਨਹੀਂ। ਜੇ ਅਸੀਂ ਯਹੂਦੀਆਂ ਦੀ ਨਸਲਕੁਸ਼ੀ ਹਿਟਲਰ ਨੇ ਕੀਤੀ, ਮੇਰੀਆਂ ਸਪੀਚਿਸ 30 ਸਾਲ ਪਹਿਲਾਂ ਦੀਆਂ ਜਿਹੜੀਆਂ ਨੇ ਹਮੇਸ਼ਾ ਉਹਦੇ 'ਚ, ਅੱਜ ਜੇ ਉਹੀ ਕੁਛ ਫਲਸਤੀਨੀਆਂ ਨਾਲ ਕਰ ਰਹੇ ਨੇ ਜੋ ਉਹਨਾਂ ਨੇ, ਨਾਜ਼ੀਆਂ ਨੇ ਉਹਨਾਂ ਨਾਲ ਕੀਤਾ, ਉਹ ਕੰਡੈਮਨੇਬਲ ਹੈ। ਸੋ ਇਸ ਗੱਲ ਨੂੰ, ਇਹੀ ਗੱਲ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਿਖਾਈ ਹੋਈ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਪੀੜ ਵੀ ਸਭ ਦੀ ਸਾਡੇ ਲਈ ਸਾਂਝੀ ਹੈ ਜਦੋਂ ਕੋਈ ਤਕਲੀਫ 'ਚੋਂ ਗੁਜ਼ਰਦਾ ਹੈ, ਔਰ ਸਾਡੇ ਲਈ ਜਿੱਥੇ ਵੀ ਨਸਲਕੁਸ਼ੀ ਹੈ, ਉਹ ਭਾਵੇਂ ਕਿਸੇ ਦੀ ਵੀ ਕੋਈ ਕਰ ਰਿਹਾ, ਸਾਡੀ ਸਹਿਮਤੀ। ਹੁਣ ਜੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਹੱਕਾਂ ਦੀ ਆਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ, ਉਹਨਾਂ ਨੂੰ ਨਹੀਂ ਸੀ ਪਤਾ ਇਹ ਤਿਲਕ ਜੰਜੂ ਵਾਲੇ ਕੀ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਕੀ ਕਰ ਰਹੇ ਨੇ, ਪਰ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਇਹ ਜ਼ੁਲਮ ਹੋ ਰਿਹਾ, ਧੱਕੇ ਨਾਲ, ਜ਼ਬਰਦਸਤੀ, ਉਹਦੇ ਖਿਲਾਫ ਆਵਾਜ਼ ਚੁੱਕਣੀ। ਸੋ ਮੇਰਾ ਖਿਆਲ ਹੈ ਕਿ ਵੀ ਅਸੀਂ ਆਪਣੇ ਦਿਮਾਗ ਅੰਦਰ ਜਿਹੜਾ ਸਾਡੇ ਕੋਈ ਬਾਇਸ ਬਣਿਆ ਹੁੰਦਾ ਉਹਨੂੰ ਬਾਹਰ ਕੱਢੀਏ, ਸੱਚ ਨੂੰ ਸੱਚ ਕਹਿਣ ਦੀ
ਹਿੰਮਤ ਦਿਖਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।